ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਜਲੰਧਰ ਤੋਂ ਐਡਵੋਕੇਟ ਲਵਿਸ਼ ਗੁਪਤਾ ਜੀ ਦਾ। ਇਹ ਲਿਖਦੇ ਹਨ, ਭਾਰਤ ਇੱਕ ਜਮਹੂਰੀ ਦੇਸ਼ ਹੈ। ਇਹਨਾਂ ਦਾ ਲਵਿਸ਼ ਗੁਪਤਾ ਐਡਵੋਕੇਟ ਜੀ। ਆਜ਼ਾਦੀ ਦੇ ਸਮੇਂ ਵੀ ਭਾਰਤ ਦੇ ਜ਼ਿਆਦਾਤਰ ਲੋਕ ਅਤੇ ਲੀਡਰ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਸਨ, ਪਰ ਫਿਰ ਵੀ ਉਹ ਡੈਮੋਕ੍ਰੇਸੀ ਅਤੇ ਸੈਕੂਲਰਿਜ਼ਮ ਦੇ ਪੱਖੀ ਸਨ। ਜਿਵੇਂ ਕਿ ਭਾਰਤ ਦਾ ਸੰਵਿਧਾਨ ਕਹਿੰਦਾ ਹੈ, ਸਾਰਿਆਂ ਨੂੰ ਬਰਾਬਰ ਦੇ ਹੱਕ ਹਨ। ਹਾਲਾਂਕਿ ਘੱਟ ਗਿਣਤੀਆਂ ਨੂੰ ਤਾਂ ਵਧੇਰੇ ਹੱਕ ਹਨ। ਕੁਝ ਕੁ ਲੋਕ ਹਨ ਜੋ ਸਾਡੇ ਦੇਸ਼ ਨੂੰ ਧਰਮ ਦੇ ਨਾਮ ਤੇ ਤੋੜਨਾ ਚਾਹੁੰਦੇ ਹਨ। ਉਹਨਾਂ ਨੂੰ ਧਰਮ ਬਾਰੇ ਕੁਝ ਪਤਾ ਵੀ ਨਹੀਂ ਹੈ। ਉਹ ਬਸ ਆਪਣੀਆਂ ਮਾੜੀਆਂ ਇੱਛਾਵਾਂ ਦੀ ਪੂਰਤੀ ਕਰਦੇ ਹਨ। ਸਭ ਦੇਖ ਸਕਦੇ ਹਨ ਕਿ ਇਸ ਦੁਨੀਆ 'ਚ ਧਰਮ ਦੇ ਨਾਮ ਤੇ ਕੀ ਵਾਪਰ ਰਿਹਾ ਹੈ। ਹਰ ਧਰਮ ਦਾ ਮਕਸਦ ਸ਼ਾਂਤੀ, ਖੁਸ਼ਹਾਲੀ ਅਤੇ ਪਿਆਰ ਫੈਲਾਉਣਾ ਹੈ, ਪਰ ਮਾੜੀਆਂ ਸ਼ਕਤੀਆਂ ਦਾ ਟੀਚਾ ਕੁਝ ਹੋਰ ਹੈ। ਉਹ ਇਹ ਭੁੱਲ ਜਾਂਦੇ ਹਨ ਕਿ ਸੱਚ ਕਦੇ ਮਰਦਾ ਨਹੀਂ। ਰੱਬ ਇੱਕ ਹੈ ਤੇ ਰੱਬ ਉਹਨਾਂ ਨੂੰ ਸਜ਼ਾ ਦੇਵੇਗਾ। ਕੋਈ ਵੀ ਸਾਡਾ ਮੁਲਕ ਵੰਡ ਨਹੀਂ ਸਕਦਾ। ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ ਹੈ। ਜੈ ਹਿੰਦ ਜੀ। ਡਾਕਟਰ ਸਾਹਿਬ ਲਵਿਸ਼ ਗੁਪਤਾ ਜੀ ਜਿਹੜੇ ਐਡਵੋਕੇਟ ਨੇ ਜਲੰਧਰ 'ਚ, ਉਹਨਾਂ ਦੀ ਮੁਬਾਰਕ ਲਿਖਤ ਹੈ। ਵੈਸੇ ਤਾਂ ਕਾਫੀ ਦਿਨਾਂ ਦੀ ਹੈ, ਪਿੱਛੇ ਜਾਂਦੀ ਰਹੀ ਜੀ। ਅੱਜ ਮੈਂ ਕਿਹਾ ਵੀ ਐਡਵੋਕੇਟ ਸਾਹਿਬ ਉਡੀਕਦੇ ਹੋਣੇ ਨੇ ਕਿ ਵੀ ਉਹਨਾਂ ਨੂੰ ਉਹਨਾਂ ਦਾ ਛਾਂਦਾ ਨਹੀਂ ਮਿਲਿਆ ਜੀ। ਸੋ ਤੁਸੀਂ ਅੰਦਾਜ਼ਾ ਲਾਓ, ਜਿਹੜੇ ਉੱਥੇ ਬੈਠੇ ਸਾਡੇ ਇਹ ਬਹੁ ਗਿਣਤੀ ਭਾਈਚਾਰੇ ਦੇ ਲੋਕ ਨੇ। ਕਈ ਵਾਰ ਕਈ ਸਾਨੂੰ ਲਿਖਣਗੇ ਕਿ ਜੀ ਤੁਸੀਂ ਇਸਲਾਮ ਦੇ ਨਾਲ ਜਾਂ ਦੂਸਰੀ ਸਾਂਝ ਦੀ ਗੱਲ ਤਾਂ ਕਰਦੇ ਹੋ, ਤੁਸੀਂ ਸਾਡੇ ਪ੍ਰਤੀ ਜਾਂ ਸਾਡੇ ਧਰਮ ਪ੍ਰਤੀ ਜਾਂ ਸਾਡੇ ਨਾਲ ਜਿਹੜੀ ਭਾਈਚਾਰਕ ਸਾਂਝਾਂ ਦੀਆਂ ਗੱਲਾਂ ਨੇ ਉਹ ਕਿਉਂ ਨਹੀਂ ਕਰਦੇ, ਜਾਂ ਸਾਡੀਆਂ ਵੀ ਤਾਂ ਸਾਂਝਾਂ ਨੇ। ਤੇ ਇਹ ਕਈ ਵਾਰ 1 to 1 ਵੀ ਇੱਕ ਦੋ ਵਾਰ ਕਿਸੇ ਨੇ ਇਸ ਕਿਸਮ ਦੀ ਕੁਐਰੀ ਪਾਈ ਜੀ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਵੀ ਦੇਖੋ, ਅਲਟੀਮੇਟਲੀ ਗੱਲਾਂ ਅਮਲਾਂ ਦੇ ਨਾਲ ਨਿਬੜਦੀਆਂ ਨੇ। ਜਦੋਂ ਨਬੇੜੇ ਅਸੀਂ ਕਹਿੰਦੇ ਆ ਕਿ ਹੋਣਗੇ, ਜਿਹੜੇ ਨਬੇੜੇ ਉਹ ਅਮਲਾਂ ਦੇ ਨਾਲ ਹੋਣਗੇ ਰੱਬ ਦੀ ਦਰਗਾਹ 'ਚ ਵੀ। ਔਰ ਇੱਥੇ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਮੂੰਹ 'ਚੋਂ ਕੀ ਕਹਿੰਦੇ ਹੋ। ਔਰ ਗੁਰੂ ਨਾਨਕ ਸਾਹਿਬ ਨੇ ਵੀ ਇਹ ਕ੍ਰਾਈਟੇਰੀਆ ਦਿੱਤਾ ਹੈ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਹੁਣ ਵਾਓ ਦਾ ਹੈ ਹਵਾ, ਕਿ ਮੂੰਹ ਚੋਂ ਤਾਂ ਹਵਾ ਨਿਕਲਦੀ ਹੈ। ਅਸੀਂ ਬੜੀਆਂ ਪੋਲੀਆਂ ਮਿੱਠੀਆਂ ਮੂੰਹ ਠੱਗਣੀਆਂ ਗੱਲਾਂ ਕਰ ਸਕਦੇ, ਪਰ ਜਿਹੜੀ ਤੁਹਾਡੇ ਦਿਲ ਦੇ ਅੰਦਰ ਹੈ, ਜੋ ਜੀ ਹੋਏ ਸੋ ਉਗਵੇ, ਅਲਟੀਮੇਟਲੀ ਜੋ ਤੁਹਾਡੇ ਅੰਦਰ ਹੈ ਉਗਲਿਆ ਜਾਂਦਾ। ਸੋ ਇਹ ਹੁਣ ਜਿਹੜੀਆਂ ਮੋਮੋ ਠੱਗਣੀਆਂ ਨੇ ਕਿ ਜੀ ਦੇਖੋ ਰੱਬ ਸਜ਼ਾ ਦੇਗਾ, ਕਿਉਂਕਿ ਤੁਹਾਨੂੰ ਪਤਾ ਹੈ ਵੀ ਤੁਹਾਡੇ ਕਾਨੂੰਨ, ਤੁਹਾਡੀ ਜ਼ਹਿਨੀਅਤ, ਤੁਹਾਡੇ ਜੱਜ, ਤੁਹਾਡੀ ਪਾਰਲੀਮੈਂਟ, ਤੁਹਾਡਾ ਮੀਡੀਆ, ਤੁਸੀਂ ਫਿਰਕੂਪਣੇ ਨਾਲ ਉੱਪਰੋਂ ਥੱਲੇ ਤੱਕ ਭਰੇ ਹੋਏ ਹੋ। ਔਰ ਤੁਸੀਂ ਉਹ ਗੱਲ ਕਰ ਰਹੇ ਹੋ ਜਿਵੇਂ ਮਹਾਰਾਜਾ ਦਲੀਪ ਸਿੰਘ ਨੇ ਬਾਅਦ ਦੇ ਵਿੱਚ ਜਦੋਂ ਉਹਨੇ ਚੁੱਕ ਲਿਆ ਬਗਾਵਤ ਦਾ ਝੰਡਾ, ਤੇ ਉਹਨਾਂ ਨੇ ਰਾਣੀ ਨੂੰ ਲਿਖਿਆ, ਕਿਉਂਕਿ ਜਿਹੜੀ ਬਾਈਬਲ ਸੀ, ਜਦੋਂ ਉਹਨੂੰ ਈਸਾਈ ਬਣਾਇਆ ਤੇ ਬਾਈਬਲ ਦਿੱਤੀ ਤਾਂ ਉਹਦੇ ਉੱਤੇ ਲਿਖਿਆ ਸੀ ਉਹਨਾਂ ਨੇ ਕਿ ਜੀ ਤੁਹਾਨੂੰ ਜਿਹੜਾ ਕਿੰਗਡਮ ਆਫ ਹੈਵਨ ਜਿਹੜਾ ਉਹ ਜੀਸਸ ਤੈਨੂੰ ਦਵੇ। ਤੇ ਉਹਨੇ ਜਦੋਂ ਬਾਈਬਲ ਵੀ ਵਾਪਸ ਕੀਤੀ, ਨਾਲ ਲਿਖਿਆ ਉਹਨੇ ਕਿਹਾ ਸ਼ਰਮ ਕਰੋ, ਜੋ ਕੁਝ ਮੇਰਾ ਇੱਥੇ ਸੀ ਉਹ ਮੇਰੇ ਤੋਂ ਖੋਹ ਲਿਆ ਤੁਸੀਂ, ਤੇ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਉਹ ਤੁਸੀਂ ਮੇਰੇ ਨਾਲ ਪ੍ਰੋਮਿਸ ਕਰ ਰਹੇ ਹੋ ਕਿ ਵੀ ਰੱਬ ਤੋਂ ਜੀਸਸ ਤੁਹਾਨੂੰ ਕਹਿੰਦਾ ਇਹਦੇ ਕੋਲੋਂ ਤਾਂ ਮੇਰੇ ਪੁਰਖਿਆਂ ਦਾ ਧਰਮ ਬਹੁਤ ਚੰਗਾ ਸੀ, ਜਿਹੜੇ ਇਮਾਨਦਾਰ ਸੀ, ਸੱਚੇ ਸੀ। ਸੋ ਰੱਬ ਤਾਂ ਇਨਸਾਫ ਜੋ ਕਰੇਗਾ ਸੋ ਕਰੇਗਾ। ਪਹਿਲਾਂ ਤਾਂ ਜਿਹੜਾ ਸੰਵਿਧਾਨ, ਜਿਹੜਾ ਤੁਸੀਂ ਇਹ ਮਿਸਟਰ ਗੁਪਤਾ ਕਹਿੰਦੇ ਨੇ ਕਿ ਜੀ ਅਸੀਂ ਤਾਂ ਸੰਵਿਧਾਨ ਦੇ ਵਿੱਚ ਬਰਾਬਰ ਦੇ ਨਹੀਂ, ਘੱਟ ਗਿਣਤੀਆਂ ਨੂੰ ਬਹੁਤ ਜ਼ਿਆਦਾ ਹੱਕ ਦਿੱਤੇ ਨੇ। ਉਹ ਬਹੁਤ ਜ਼ਿਆਦਾ ਹੱਕ ਦੇ ਕੇ ਹੀ ਤੁਸੀਂ ਸਾਡਾ ਦਰਬਾਰ ਸਾਹਿਬ ਜਿਹੜਾ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ, ਅਕਾਲ ਤਖਤ ਖੰਡਰਾਤ ਬਣਾਇਆ, ਤੁਸੀਂ ਸਾਡੀ ਜਵਾਨੀ ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ, ਦੂਜੀ ਨਸ਼ਿਆਂ ਦੇ ਹਵਾਲੇ ਕਰ ਦਿੱਤੀ, ਤੁਸੀਂ ਬਾਬਰੀ ਮਸਜਿਦ ਢਾਹ ਦਿੱਤੀ। ਅੱਜ ਤੁਸੀਂ ਲਗਾਤਾਰਤਾ ਨਾਲ ਤੁਹਾਡੇ ਸੰਵਿਧਾਨ ਦੇ ਰਾਖੇ ਜਿਹੜੇ ਨੇ ਉਹ 2020 ਤੱਕ ਸਭ ਨੂੰ ਹਿੰਦੂ ਬਣਾਉਣ ਦੀ ਗੱਲ ਕਰਦੇ ਨੇ। ਈਸਾਈਆਂ ਦਾ ਨਾ ਤੁਸੀਂ ਕੀ ਹਸ਼ਰ ਉਹਨਾਂ ਦਾ ਕਰ ਰਹੇ ਹੋ, ਉਹਨਾਂ ਦੇ ਚਰਚਿਸ ਦਾ, ਔਰ ਉੜੀਸਾ ਹੋਏ, ਦੂਸਰੀਆਂ ਥਾਵਾਂ ਹੋਣ, ਕੀ ਹੋਏ। ਬਾਕੀ ਉਹਨਾਂ ਨੇ ਕਿਹਾ ਜੀ ਦੇਸ਼ ਸਾਡਾ ਬਹੁਤ ਮਜ਼ਬੂਤ ਹੈ ਔਰ ਇਹਨੂੰ ਦੇਸ਼ ਨੂੰ ਜਿਹੜਾ ਅਸੀਂ ਤੋੜਨ ਨਹੀਂ ਦਿਆਂਗੇ। ਹਾਂ, ਤੁਹਾਡਾ ਬਹੁਤ ਮਜ਼ਬੂਤ ਹੈ। ਇਹੀ ਮਜ਼ਬੂਤੀ ਤੁਹਾਡੀ 1000 ਸਾਲ ਰਹੀ, ਜਦੋਂ ਤੁਸੀਂ ਹਰ ਇੱਕ ਤੋਂ ਜੁੱਤੀਆਂ ਖਾਧੀਆਂ। ਜਿਹੜਾ ਵੀ ਕੋਈ 50-100 ਗੱਡਰੀਆ ਇਕੱਠੇ ਕਰਕੇ, ਆਜੜੀ ਇਕੱਠੇ ਕਰਕੇ ਆ ਗਿਆ, ਉਹ ਤੁਹਾਨੂੰ ਕੁੱਟਦਾ ਉਹ ਸੋਮਨਾਥ ਮੰਦਿਰ ਤੱਕ ਲੈ ਗਿਆ, ਗੁਜਰਾਤ ਤੱਕ। ਤੇ ਤੁਹਾਡਾ ਜਿਹੜਾ ਹੈ ਉਹ ਤੁਸੀਂ ਈਸ਼ਵਰੋ ਕਰਦੇ ਰਹੇ। ਹੁਣ 60-65 ਸਾਲ 'ਚ ਤੁਸੀਂ ਇੰਨੇ ਸਟਰੋਂਗ ਹੋ ਗਏ ਹੋ ਆਪਣਿਆਂ ਨੂੰ ਮਾਰਨ ਲਈ।
ਜੀ ਘੱਟ ਗਿਣਤੀਆਂ ਦੇ ਉੱਤੇ ਕਰਨ ਲਈ ਤੁਹਾਡੀ ਸਟਰੋਂਗਨੈਸ ਤਾਂ ਇਧਰ ਚੀਨ ਵੱਲ ਵੀ ਨਜ਼ਰ ਆਉਂਦੀ ਹੈ ਕਿ ਜਿਹੜਾ ਤੁਹਾਡਾ 70,000 ਸਕੁਅਰ ਮਾਈਲ ਏਰੀਆ ਹੈ ਜਿਹੜਾ ਚੀਨ ਨੇ 62 ਦੇ ਵਿੱਚ ਤੁਹਾਨੂੰ ਜੁੱਤੀਆਂ ਮਾਰ ਕੇ ਖੋਇਆ ਹੋਇਆ ਹੈ, ਉਹੀ ਜ਼ਰਾ ਵਾਪਸ ਲੈ ਲਓ। ਜੀ ਤੁਹਾਡੀ ਬਹਾਦਰ ਫੌਜ ਕਿਵੇਂ ਜੁੱਤੀਆਂ ਖਾ ਕੇ ਸ੍ਰੀਲੰਕਾ ਚੋਂ ਮੁੜੀ, ਇੰਡੀਅਨ ਪੀਸ ਕੀਪਿੰਗ ਫੋਰਸ ਬਣ ਕੇ ਗਏ ਸੀ, ਉਹਨਾਂ ਤੋਂ ਕੀ ਤੁਸੀਂ ਆਪਣਾ ਹਾਲ ਕਰਵਾ ਕੇ ਆਏ ਹੋ। ਔਰ ਹੁਣ ਤੁਸੀਂ ਆਪਣਾ ਜਿਹੜਾ ਪਿਛਲਾ ਦੇਖ ਲਓ ਆਪਣਾ ਤੇ ਆਪਣਾ ਹਿਸਾਬ ਕਿਤਾਬ ਕਰ ਲਓ ਵੀ ਕੀ ਹੈਗਾ। ਤੁਸੀਂ ਬਹੁਤ ਮਜ਼ਬੂਤ ਹੋ ਤੁਸੀਂ। ਬਾਕੀ ਜੈ ਹਿੰਦ। ਬਿਲਕੁਲ ਜੀ ਬਿਲਕੁਲ, ਤੁਹਾਡੀ ਵੀ ਜੈ, ਤੁਹਾਡੇ ਸਾਰੇ ਕੁਝ ਦੀ ਜੈ ਹੋਏਗੀ। ਸਿਰਫ ਹੁਣ ਇੰਤਜ਼ਾਰ ਕਰੋ, ਵਕਤ ਦੇਖੋ ਕਿ ਤੁਹਾਡੀ ਜੈ ਕਿਹੜੇ ਪਾਸਿਓਂ ਦੀ ਹੁੰਦੀ ਹੈ ਜੀ। ਸੋ ਇਹਨਾਂ ਦਾ ਫਿਰ ਵੀ ਧੰਨਵਾਦ। ਸ਼ੁਕਰੀਆ। ਗੁਪਤਾ ਜੀ ਜਿਹੜੇ ਨੇ ਜਲੰਧਰ 'ਚ ਬੈਠੇ ਵੀ ਸੁਣਦੇ ਨੇ। ਜੀ ਰਾਉਤ ਸਾਹਿਬ ਸੁਣਾ ਲੈਣੇ ਬ੍ਰੇਕ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।